ਸਤਿ ਸ਼੍ਰੀ ਅਕਾਲ ਰਾਜ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ ਰਮਨ ਭਾਜੀ, ਸਾਰਿਆਂ ਨੂੰ ਵੇਖਣ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਹਰਜੋਤ ਜੀ, ਕੱਲ ਤੁਸੀਂ ਜਿਹੜੇ ਕੁਛ ਲੇਬਰਸ ਦੇ ਵੀ ਨੰਬਰ ਜਿਹੜੇ ਉਹ ਸ਼ੇਅਰ ਕੀਤੇ ਸੀ, ਮਾਰਕੀਟਸ ਦੇ ਵੀ ਜਿਹੜੇ ਆ ਆਪਾਂ ਹਾਲਾਤ ਆ ਉਹ ਆਪਣੇ ਨਾਲ ਸ਼ੇਅਰ ਕਰ ਰਹੇ ਹਾਂ। ਓਵਰਆਲ ਇਕੋਨਮੀ ਦੇ ਵਿੱਚ ਸਭ ਨੂੰ ਹੀ ਪਤਾ ਹੈ ਵੀ ਕੰਮ ਡਾਵਾਂਡੋਲ ਜਿਹਾ ਜਿਹੜਾ ਉਹ ਚੱਲ ਰਿਹਾ ਆ। ਲੋਕਾਂ ਦੇ ਉੱਤੇ ਕਰਜ਼ੇ ਕਈ ਤਰ੍ਹਾਂ ਦੇ ਜਿਹੜੇ ਉਹ ਇਸ ਟਾਈਮ ਬੱਝੇ ਪਏ ਨੇ, ਉਹਦੇ ਵਿੱਚੋਂ ਜਿਹੜੇ ਉਹ ਗੁਜ਼ਰ ਰਹੇ ਆ। ਸੋ ਨਿਰਮਲ ਮਾਨ ਜੀ, ਤੁਸੀਂ ਦੱਸੋ ਵੀ ਕੀ ਇਹਨਾਂ ਲੋਕਾਂ ਦੇ ਲਈ ਕੀ ਇਹ ਸਿਚੁਏਸ਼ਨ ਅੱਗੇ ਕੀ ਆ, ਕੀ ਉਹ ਕਰ ਸਕਦੇ ਨੇ ਤਾਂ ਜੋ ਇਹ ਜਿਹੜੇ ਕਰਜ਼ੇ ਦੇ ਦੈਂਤ ਤੋਂ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਨਿਜਾਤ ਮਿਲੇ? ਜੀ ਬਿਲਕੁਲ। ਪਹਿਲਾਂ ਇਹਦੇ ਬਾਰੇ ਆਪਾਂ ਪੂਰੀ ਡਿਟੇਲ ਜਾਈਏ, ਪਰ ਥੋੜੀ ਜਿਹੀ ਸਿਲਵਰ ਲਾਈਨਿੰਗ ਮੈਂ ਗੱਲ ਕਰਾਂਗਾ, ਜਿਹੜੀ ਥੋੜੀ ਜਿਹੀ ਪੋਜ਼ਿਟਿਵ ਚੀਜ਼ ਜਿਹੜੀ ਆਪਾਂ ਨੋਟਿਸ ਕੀਤੀ ਆ ਥੋੜੇ ਪਿਛਲੇ ਦਿਨਾਂ ਦੇ ਵਿੱਚ, ਉਹ ਇਹ ਆ ਰਹੀ ਹੈ ਕਿ ਕਈ ਸਾਡੇ ਐਸੇ ਕਲਾਇੰਟ ਆਏ ਨੇ ਜਿਨ੍ਹਾਂ ਨੇ ਪੇਮੈਂਟਸ ਆਪਣੀਆਂ ਇਕੁਇਪਮੈਂਟ ਦੀਆਂ ਬੰਦ ਕਰਤੀਆਂ ਹਨ, ਟਰੈਕਟਰ ਟ੍ਰੇਲਰ ਦੀਆਂ, ਤੇ ਉਹਦੇ ਬਾਅਦ ਵੀ ਉਹਨਾਂ ਦਾ ਜਿਹੜਾ ਨਾ ਅਜੇ ਵੀ ਜਿਹੜਾ ਉਹਨਾਂ ਦਾ ਟੋਟਲ ਉਹਨਾਂ ਨੇ ਕੰਪਨੀਆਂ ਨੇ ਉਹਨਾਂ ਦਾ ਇਕੁਇਪਮੈਂਟ ਰੀਪੋ ਨਹੀਂ ਕੀਤਾ। ਹੁਣ ਇੱਦਾਂ ਦੀ ਵੀ ਸਿਚੁਏਸ਼ਨ ਹੈਗੀ ਹੈ ਜਿੱਥੇ ਉਹਨਾਂ ਦਾ ਆਊਟਸਟੈਂਡਿੰਗ ਬੈਲੈਂਸ $1.5 ਲੱਖ ਸੀ, ਤੇ ਕੰਪਨੀਆਂ ਵਿਦਆਊਟ ਈਵਨ ਟੇਕਿੰਗ ਇਕੁਇਪਮੈਂਟ ਉਹ ਕਹਿੰਦੇ ਕਿ ਸਾਡੇ ਕੋਲ 10,000 ਲੈ ਲਓ, 20,000 ਦੇ ਦਿਓ ਸਾਨੂੰ, ਤੇ ਅਸੀਂ ਤੁਹਾਨੂੰ ਟਾਈਟਲ ਰਿਲੀਜ਼ ਕਰ ਦਿੰਦੇ ਹਾਂ। ਓ ਵਾਓ। ਪਰ ਮੈਂ ਹੁਣ ਇਹ ਨਹੀਂ ਕਹਾਂਗਾ ਕਿ ਹਾਂ ਜੀ ਹੁਣ ਸਾਰੇ ਜਾਣੇ ਆਪਣੀ ਪੇਮੈਂਟਾਂ ਬੰਦ ਕਰ ਦਿਓ ਤੇ ਕੱਲ ਨੂੰ ਮੁਸੀਬਤ ਪੈ ਜਾਏ, ਕਿਉਂਕਿ ਤੁਸੀਂ ਤਾਂ ਇਦਾਂ ਹੀ ਦੱਸ ਰਹੇ ਵੀ ਛੱਡੋ ਪੇਮੈਂਟਾਂ ਨਾ, ਕਿਹਾ ਤੇ ਇਦਾਂ ਹੀ ਆ, ਲੱਗਾ ਤਾਂ ਸਾਨੂੰ ਵੀ ਇਦਾਂ ਹੀ ਆ। ਲੱਖਾਂ ਦਾ ਕਰਜ਼ਾ ਹਜ਼ਾਰਾਂ ਚ ਹੋ ਜਾਊਗਾ। ਐਗਜ਼ੈਕਟਲੀ ਸੇਮ ਆ। ਜਦੋਂ 2010 ਦੇ ਵਿੱਚ 2 ਸਾਲ ਲੋਕਾਂ ਨੇ ਪੇਮੈਂਟਾਂ ਨਹੀਂ ਦਿੱਤੀਆਂ, ਘਰਾਂ 'ਚ ਰਹਿੰਦੇ ਰਹੇ, ਉਹ ਕਹਿੰਦੇ ਰਹਿੰਦੇ ਰਹੋ ਕੋਈ ਨਹੀਂ, ਹੈ ਨਾ। ਪਰ ਇਹ ਆ ਵੀ ਹਰ ਇੱਕ ਦੇ ਨਾਲ ਨਹੀਂ ਜੋ ਇਦਾਂ ਹੋਣਾ, ਇਹ ਵੀ ਗੱਲ ਹੈਗੀ ਆ। ਔਰ ਅਨਫੋਰਚੂਨੇਟਲੀ ਦੇਖੋ, ਜਿਹੜਾ ਹੁਣੇ ਹਰਜੋਤ ਭਾਜੀ ਨੇ ਗੱਲ ਕਹੀ ਹੈ, ਹਰਜੋਤ ਭਾਜੀ, ਉਹ ਵੀ ਇਹ ਸਿਚੁਏਸ਼ਨ ਜਿਹੜੀ ਹੈ ਉਹ ਵੀ ਆਉਣੀ ਸ਼ੁਰੂ ਹੋ ਗਈ ਹੈ। ਔਰ ਮੋਸਟ ਲਾਈਕਲੀ ਮਿਡ ਨੈਕਸਟ ਈਅਰ ਤੱਕ ਇਹ ਘਰਾਂ ਦੇ ਜਿਹੜੇ ਉਹ ਸਿਚੁਏਸ਼ਨ ਸੀ ਨਾ 2008 ਦੇ ਵਿੱਚ ਫੋਰਕਲੋਜ਼ਰ ਵਾਲੀ, ਉਹ ਵੀ ਸਿਚੁਏਸ਼ਨ ਇਦਾਂ ਦੀ ਆ ਗਈ ਹੈ, ਕਿਉਂਕਿ ਸਾਡੇ ਇਹਨਾਂ ਦੇ ਕਲਾਇੰਟ ਨੇ ਬੇ ਏਰੀਆ ਦੇ ਵਿੱਚ ਜਿਨ੍ਹਾਂ ਦਾ ਇੰਟਰਸਟ ਰੇਟ 2.5% ਵੀ ਹੈਗਾ, ਪਰ ਪੇਮੈਂਟ ਉਹ ਅਨਇੰਪਲੋਇਡ ਹੀ ਪਿਛਲੇ 1.5 ਸਾਲ ਤੋਂ ਬੈਠੇ ਨੇ, ਤੇ ਹੁਣ ਉਹ 2.5% ਦੇ ਪੇਮੈਂਟਾਂ ਅਫੋਰਡ ਕਿੱਥੋਂ ਕਰਨ ਜਦੋਂ ਪੈਸੇ ਬਿਲਕੁਲ ਹੀ ਨਹੀਂ, ਪਿੱਛੇ ਇਨਕਮ ਸਟਰੀਮ ਹੀ ਖਤਮ ਹੋ ਗਈ ਹੈ। ਸੋ ਪਰ ਇਹ ਅੱਜ ਕੱਲ੍ਹ ਕਾਫੀ ਆ ਰਿਹਾ, ਕਿਉਂਕਿ ਉਹ ਵੀ ਕੰਪਨੀ ਵੀ ਕਹਿ ਰਹੀ ਹੈ ਕਿ ਇੰਨੇ ਇਕੁਇਪਮੈਂਟ ਆਪਾਂ ਕਿੱਥੇ ਰੱਖੀਏ, ਤਾਂ ਉਹ ਕਹਿੰਦੇ ਕਿ ਤੁਸੀਂ ਚਲਾਈ ਜਾਓ, ਤੇ ਜੇ ਤਾਂ ਜਿੰਨੇ ਪੈਸੇ ਨੇ, ਔਰ ਮੋਸਟਲੀ ਉਹਦੇ 'ਚ ਇਹੀ ਹੋ ਰਿਹਾ ਕਿ ਲਮਸਮ ਪੇਮੈਂਟ ਮੰਗਦੇ ਪਏ ਨੇ, ਉਹਦੇ 'ਚ ਪੇਮੈਂਟਾਂ ਜਿਹੜੀਆਂ ਨੇ ਉਹ ਮੰਥਲੀ ਪੇਮੈਂਟਸ ਨਹੀਂ ਹੁੰਦੀਆਂ ਪਈਆਂ। ਸੋ ਨਿਰਮਲ ਭਾਜੀ, ਮੈਂ ਇੱਥੇ ਜਿਹੜੀ ਇੱਕ ਗੱਲ ਤੁਹਾਡੀ ਕਹੂੰਗਾ ਕਿ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਕਿ ਇਕੁਇਪਮੈਂਟ ਰੱਖ ਲਓ, ਐਸ ਵੀਕ ਹੀ ਮੈਂ ਫ੍ਰਿਜ਼ਨੋ ਗਿਆ ਸੀਗਾ, ਤੇ ਮੇਰੀ ਉੱਥੇ ਇੱਕ ਪ੍ਰੋਮੀਨੈਂਟ ਕੰਪਨੀ ਆਪਣੀ ਹੈਗੀ, ਉਹਨਾਂ ਦੇ ਨਾਲ ਗੱਲ ਹੋਈ ਸੀਗੀ, ਤੇ ਉਹਨਾਂ ਨੇ ਕਿਸੇ ਦੇ ਨਾਲ ਗੱਲ ਕੀਤੀ, ਤੇ ਵੀ ਲਿਸਨ ਟੂ ਦਾ ਕਨਵਰਸੇਸ਼ਨ ਕਿ ਜਿਹੜੇ ਟਰੱਕ ਇਸ ਤਰ੍ਹਾਂ ਹੈਗੇ ਆ, ਤੇ ਲੋਕਾਂ ਕੋਲ ਸਿੰਗਲ ਜਿਹੜਾ ਡਰਾਈਵਰ ਹੈਗਾ 20,000 ਪਲੱਸ ਮਾਈਲਸ ਪਰ ਮੰਥ ਪਾ ਰਿਹਾ ਹੈਗਾ ਟਰੱਕ ਦੇ ਉੱਤੇ, ਤੇ ਉਹ ਟਰੱਕ ਤੇ ਉਹ ਸਾਲ ਦੇ ਵਿੱਚ ਵੈਸੇ ਹੀ ਖਤਮ ਕਰ ਦੇਣਾ ਆ ਬੰਦਿਆਂ ਨੇ, ਮਤਲਬ ਕਿ 2 ਸਾਲਾਂ ਦੇ ਵਿੱਚ ਜੇ 5 ਲੱਖ ਮੀਲ ਪਾਤੇ ਉੱਤੇ, ਤੇ ਉਹ ਟਰੱਕ ਤਾਂ ਫਿਰ ਨਾ ਤਾਂ ਉਹ ਬੈਂਕ ਦੇ ਜੋਗਾ ਹੀ ਰਹਿਣਾ, ਨਾ ਕਿਸੇ ਹੋਰ ਜੋਗਾ ਹੀ ਰਹਿਣਾ ਹੈ। ਜੀ ਬਿਲਕੁਲ। ਪਰ ਭਾਜੀ ਗੱਲ ਇਹ ਹੈ ਨਾ, ਭਾਵੇਂ 20 ਲੱਖ ਮੀਲ ਮਹੀਨੇ, 20,000 ਮੀਲ ਪਾ ਰਹੇ ਆ ਮਹੀਨੇ ਦਾ, ਪਰ ਪ੍ਰੋਬਲਮ ਇਹ ਹੈ ਕਿ ਜਿਹੜਾ ਉਹਨਾਂ ਦਾ ਆਊਟਸਟੈਂਡਿੰਗ ਡੈਟ ਜਿਹੜਾ ਉਹਨਾਂ ਲੋਨ ਲਿਆ ਹੋਇਆ, ਉਹ ਤੇ ਜੇ $1 ਲੱਖ, ਉਹ ਤੇ $1 ਲੱਖ ਹੀ ਰਹਿਣਾ। ਬਿਲਕੁਲ। ਔਰ ਕਈ ਵਾਰ ਐਸੀ ਸਿਚੁਏਸ਼ਨ ਹੈਗੀਆਂ ਕਿ ਉਹ ਰੀਪੋ ਕਰਕੇ ਲੈ ਜਾਂਦੇ ਨੇ, ਤੇ ਜੇ ਉਹਨਾਂ ਦੇ ਆਊਟਸਟੈਂਡਿੰਗ ਡਾਟਾ ਜੇ ਉਹਦਾ ਜੇ ਮਾਰਕੀਟ ਵੈਲਿਊ ਮੰਨ ਲਓ ਕਿ 50,000 ਦੀ ਵੀ ਹੈਗੀ ਹੈ, ਤੇ ਉਹ ਅਗਲਾ ਜਾ ਕੇ ਕਹਿੰਦੇ ਜੀ ਅਸੀਂ ਤੇ 4,000 ਦਾ ਹੀ ਵੇਚਿਆ, ਔਰ ਅਸੀਂ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ 4,000 ਦਾ ਕਿੱਦਾਂ ਵੇਚਿਆ, ਉਹ ਕਹਿੰਦੇ ਜੀ ਇਹ ਟਰੱਕ ਕਿਹਦਾ ਸੀ, ਇਹ ਟਰੱਕ ਸਾਡਾ ਸੀ ਨਾ, ਤੇ ਯੂ ਡੋਨਟ ਨੋ ਦੈਟ ਇਕੁਇਪਮੈਂਟ, ਤਾਂ ਅਸੀਂ ਭਾਵੇਂ 1,000 ਦੇ ਵੇਚੀਏ, ਭਾਵੇਂ 500 ਦੇ ਵੇਚੀਏ। ਹੁਣ CFP ਵੀ ਤਾਂ ਬੰਦ ਹੋ ਗਈ ਹੈ, ਰੈਗੂਲੇਸ਼ਨਸ ਇਸ ਪਾਸੇ ਤੇ ਕੋਈ ਉਹਨਾਂ ਦੇ ਉੱਤੇ ਕੂੰਡਾ ਡੰਡਾ ਹੈ ਨਹੀਂ, ਸੋ ਉਧਰੋਂ ਵੀ ਆਈ ਚਲਾਈ ਜਿੰਨੀ ਚੱਲਦੀ ਉਹ ਚਲਾਈ ਜਾਂਦੇ, ਉਹ ਵੀ ਬੈਂਕਾਂ ਵਾਲੇ ਵੀ ਥੋੜੀ ਬਹੁਤੀ ਜ਼ਿਆਦਾ ਹੀ ਹੋ ਰਿਹਾ। ਸੋ ਇੱਥੇ ਨਿਰਮਲ ਮਾਨ ਜੀ, ਤੁਸੀਂ ਕਿੱਦਾਂ ਹੈਲਪ ਕਰ ਸਕਦੇ ਡੈਟ ਨੂੰ ਕੰਸੋਲੀਡੇਟ ਕਰਨ ਲਈ, ਘਟਾਉਣ ਦੇ ਲਈ? 60% ਤੱਕ ਤੁਸੀਂ ਜਿਹੜਾ ਕਹਿੰਦੇ ਆ ਵੀ ਮਾਫ ਹੋ ਸਕਦਾ ਹੈ ਕਰਜ਼ਾ, ਸੋ ਉਹਦੇ ਬਾਰੇ ਦੱਸਿਓ ਥੋੜਾ। ਜਨਰਲੀ ਜਿੰਨਾ ਵੀ ਤੁਹਾਡਾ ਆਊਟਸਟੈਂਡਿੰਗ ਡੈਟ ਹੈ, ਖਾਸ ਕਰਕੇ ਅਨਸਿਕਿਉਰਡ ਡੈਟ ਹੈ, ਕ੍ਰੈਡਿਟ ਕਾਰਡ ਦਾ, ਜੇ ਕੋਈ ਬਿਜ਼ਨਸ ਦਾ ਡੈਟ ਹੈ, ਕੋਈ ਵੈਂਡਰ ਪੇਮੈਂਟਸ ਨੇ, ਕੋਈ ਤੁਹਾਡਾ ਹੋਰ ਕੋਈ ਲੀਜ਼ ਨੇ, ਜਾਂ ਕੋਈ ਵੀ ਮੈਡੀਕਲ ਡੈਟ ਹੈ, ਉਹਨੂੰ ਅਪ ਟੂ 60% ਜਿਹੜਾ ਤੁਹਾਡਾ ਸਾਰਾ ਕੁਝ, 60% ਦਾ ਆਪਾਂ ਗੱਲ ਕਰਦੇ ਹਾਂ, ਦੈਟ ਇਨਕਲੂਡਸ ਐਵਰੀਥਿੰਗ, ਤੁਹਾਡੀਆਂ ਆਊਟਸਟੈਂਡਿੰਗ ਪੇਮੈਂਟਸ, ਲੇਟ ਚਾਰਜਸ, ਫੀਸ ਐਂਡ ਐਵਰੀ ਸਿੰਗਲ ਕੇਸ ਜਿਹੜਾ ਸਾਡਾ ਹੁੰਦਾ ਹੈ ਤੁਹਾਡੇ ਰਿਸਪੈਕਟਿਵ ਸਟੇਟਸ ਤੋਂ ਦੇ ਅਟਾਰਨੀ ਜਿਹੜੇ ਉਹਨੂੰ ਹੈਂਡਲ ਕਰਦੇ ਨੇ, ਔਰ ਉਹਦੀਆਂ ਤੁਸੀਂ ਕਿਸ਼ਤਾਂ ਬਣਾ ਸਕਦੇ ਹੋ ਐਨੀਵੇਅਰ ਫਰਮ 6 ਮੰਥ ਟੂ ਆਲ ਦਾ ਵੇ, 4 ਸਾਲ ਤੱਕ, ਜਿਹੜੀਆਂ ਤੁਹਾਡੇ ਅਫੋਰਡੇਬਿਲਿਟੀ ਕਰਦੀਆਂ ਨੇ। ਔਰ ਜੇ ਕਿਉਂਕਿ ਜੇ ਤੁਸੀਂ ਮਿਨੀਮਮ ਪੇਮੈਂਟ ਕਰਦੇ ਹੋ, ਤੇ ਰਾਈਟ ਨਾਓ ਜਿਹੜਾ ਇੰਟਰਸਟ ਚੱਲਦਾ ਪਿਆ 25-27%, ਦੈਟ ਕੈਨ ਟੇਕ ਅਪ ਟੂ 50-55 ਸਾਲ ਲੱਗ ਸਕਦੇ ਨੇ, ਔਰ ਇੱਥੇ 50-55 'ਚ ਤੁਸੀਂ ਬਿਲਕੁਲ ਸੁਰਖਰੂ ਹੋ ਜਾਂਦੇ ਹੋ। ਸੋ ਉਹਦੀ ਵਾਸਤੇ ਇਹੀ ਹੈ ਕਿ ਤੁਸੀਂ
ਇੱਕ ਵਾਰੀ, ਕਿਉਂਕਿ ਪ੍ਰੋਬਲਮ ਇਹ ਹੈ ਕਈ ਵਾਰ ਸਹੀ ਇਹ 'ਚ ਪੈ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ, ਮਿਨੀਮਮ ਪੇਮੈਂਟ ਹਰ ਮਹੀਨੇ ਦੇ ਜਾਂਦੇ ਹਾਂ। ਸੋ ਮੈਂ ਤਾਂ ਕਹਿੰਦਾ ਕਿ ਇੱਕ ਜਨਰਲ ਟੈਸਟ ਹੈ ਕਿ ਜੇ ਤੁਸੀਂ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਮਿਨੀਮਮ ਪੇਮੈਂਟ ਦੇ ਰਹੇ ਹੋ ਤਾਂ ਕਾਲ ਕਰ ਲਓ। ਨੰਬਰ ਹੈ ਸਾਡਾ 888 888 9914 ਤੇ ਵੈਬਸਾਈਟ ਹੈ ura.org। ਜੇ ਇਹਦੇ ਵਾਸਤੇ ਕੋਈ ਵੀ ਹੈ, ਚਾਹੇ ਉਹ ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਡਿਫਰੈਂਟ ਤਰ੍ਹਾਂ ਦੀ ਬੈਂਕਰਪਸੀ ਹੈ, ਉਹ ਸਾਰੀ ਚੀਜ਼ਾਂ ਰਿਵਿਊ ਕਰ ਲਓ ਸਾਡੇ, ਔਰ ਉਹਦੇ ਬਾਅਦ ਵਾਟਐਵਰ ਵਰਕਸ ਫॉर ਯੂ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਪਲਾਨ ਕਰ ਲਓ। ਔਰ ਚੱਕਰ ਹੈ ਕਿ ਇਸ ਟਾਈਮ ਬਿਕੋਜ਼ ਸਿਚੁਏਸ਼ਨ ਥੋੜੀ ਟਾਈਟ ਹੈ ਤੇ ਸੈਟਲਮੈਂਟਸ ਔਰ ਜਿਹੜੀ ਹਾਰਡਸ਼ਿਪ ਦੀ ਜਿਹੜੀ ਹੈ ਉਹ ਪ੍ਰੂਵ ਕਰਨਾ ਸੌਖਾ, ਔਰ ਸੈਟਲਮੈਂਟਾਂ ਜਿਹੜੀਆਂ ਨੇ ਚੰਗੀਆਂ ਮਿਲਦੀਆਂ ਪਈਆਂ। ਜੀ ਸੋ ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਲਿਓ ਨਿਰਮਲ ਜੀ। 888 888 9914 888 888 9914। ਜੀ ਥੈਂਕ ਯੂ ਨਿਰਮਲ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ।